ਸਭ ਤੋਂ ਤਾਂ ਪਹਿਲਾਂ ਅਸੀਂ ਪਾਕਿਸਤਾਨ ਦੀ ਬੀਬੀ ਪ੍ਰਧਾਨ ਮੰਤਰੀ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੇ ਚਰਨਾਂ 'ਤੇ, ਜਿਨ੍ਹਾਂ ਨੇ ਸਾਰੇ ਗੁਰਦੁਆਰਿਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੜੇ ਸੁਚੱਜੇ ਢੰਗ ਨਾਲ ਵਿਸਾਖੀ ਵਾਲੇ ਦਿਨ ਵੀ ਲਾਹੌਰ ਸ਼ਹਿਰ ਵਿਖੇ 8000 ਭਾਰਤ ਤੋਂ ਸੰਗਤ ਆਈ ਸੀ, ਇੰਡੀਆ ਤੋਂ 8000 ਦਾ ਇੰਤਜ਼ਾਮ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ। ਪੂਰਾ ਰਹਿਣ ਸਹਿਣ, ਗੱਦੇ, ਲੰਗਰ, ਬੜੇ ਬੜੇ ਟੈਂਟ ਹਾਊਸ ਲਾਏ, ਕੋਈ ਘਾਟ ਨਹੀਂ ਆਈ। ਦੂਜਾ ਅਸੀਂ ਪਾਕਿਸਤਾਨ ਪੁਲਿਸ ਦਾ ਧੰਨਵਾਦ ਕਰਦੇ ਹਾਂ। ਤੀਜਾ ਪਾਕਿਸਤਾਨ ਦੀ ਸੈਨਾ ਦਾ ਧੰਨਵਾਦ ਕਰਦੇ ਹਾਂ, ਮਿਨਿਸਟਰਾਂ ਦਾ, ਮੰਤਰੀਆਂ ਦਾ ਔਰ ਚੈਨਲ ਵਾਲਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਬਾਬਾ ਮਨਜੀਤ ਸਿੰਘ ਜੀ ਸ੍ਰੀ ਹੇਮਕੁੰਟ ਸਾਹਿਬ ਵਾਲੇ ਔਰ ਸੰਤ ਬਾਬਾ ਮਨਜੀਤ ਸਿੰਘ ਜੀ ਪਟਿਆਲੇ ਵਾਲੇ, ਜਿੱਥੇ ਪਟਿਆਲੇ ਆਪਣਾ ਡੇਰਾ ਰੋੜੇਵਾਲ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਮਾਮਾ ਜੀ ਹੋਏ ਹਨ, ਮਾਮਾ ਵੀਰ ਮਦਾਸ ਜੀ, ਜਿਨ੍ਹਾਂ ਦੀ 325 ਸਾਲ ਦੀ ਉਮਰ ਸੀ। 325 ਸਾਲ ਦੀ ਉਮਰ 13 ਅਪ੍ਰੈਲ ਵਿਸਾਖੀ ਵਾਲੇ ਦਿਨ ਬੁੱਧਵਾਰ 1938 ਨੂੰ ਉਹ ਸੱਚਖੰਡ ਗਏ ਨੇ। ਗੁਰੂ ਗੋਬਿੰਦ ਸਿੰਘ ਦੇ ਮਾਮਾ ਜੀ ਸਕੇ 325 ਸਾਲ ਦੀ ਉਮਰ ਭੋਗ ਕੇ। ਸਾਨੂੰ ਕੋਈ ਘਾਟਾ ਨਹੀਂ ਆਇਆ ਇੱਥੇ ਰਹਿਣ ਸਹਿਣ, ਲਾਹੌਰ ਹੋਵੇ ਚਾਹੇ ਪੰਜਾ ਸਾਹਿਬ ਹੋਵੇ ਚਾਹੇ ਨਨਕਾਣਾ ਸਾਹਿਬ ਹੋਵੇ। ਅਸੀਂ ਨਨਕਾਣਾ ਸਾਹਿਬ ਵਿਖੇ ਬਹੁਤ 3 ਦਿਨ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਬਹੁਤ ਬਹੁਤ ਵਧਾਈ ਦੇ ਰਹੇ ਹਾਂ। ਅਸੀਂ ਤਾਂ ਮੈਂ ਤਾਂ ਹੁਣ ਜਨਮ ਵੀ ਇੱਥੇ ਹੀ ਲਊਂਗਾ, ਅਗਲਾ ਜਨਮ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਲਊਂਗਾ। ਹਾਂ, ਮੇਰੀ ਮਨ ਦੀ ਇੱਛਾ ਹੈ, ਕਿਉਂ ਸਾਧੂ ਆਪਦਾ ਜਿੱਥੇ ਵੀ ਮਰਜ਼ੀ ਜਨਮ ਲੈ ਸਕਦੇ ਹਨ। ਇੱਥੇ ਪਾਕਿਸਤਾਨ ਵਿਖੇ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਮੁਸਲਮਾਨ ਵੀਰਾਂ ਦੇ ਵਿੱਚ, ਹਿੰਦੂ ਵੀਰਾਂ ਦੇ ਵਿੱਚ, ਸਿੰਧੀਆਂ ਦੇ ਵੀਰਾਂ ਵਿੱਚ ਜਨਮ ਲਊਂਗਾ। ਪਾਕਿਸਤਾਨ ਦੇ ਵਿੱਚ ਸਾਡੇ ਗੁਰਸਿੱਖਾਂ ਲਈ ਜਾਂ ਹਿੰਦੂਆਂ ਲਈ ਕੋਈ ਨਫ਼ਰਤ ਨਹੀਂ ਹੈ, ਕੋਈ ਵੀ ਬਿਲਕੁਲ ਨਫ਼ਰਤ ਨਹੀਂ ਹੈ। ਬੜੇ ਵਾਲੇਕਮ ਸਲਾਮ ਪੂਰੀ ਪੰਜਾਬੀ ਬੋਲਦੇ ਹਨ, ਬੜਾ ਪਿਆਰ ਦਿੰਦੇ ਹਨ, ਜੱਫੀਆਂ ਪਾਪਾ ਮਿਲਦੇ ਹਨ ਕਿ ਬਾਬਾ ਜੀ ਸਾਡੇ ਵਡੇਰੇ, ਸਾਡੇ ਦਾਦੇ ਚਾਚੇ ਅੰਮ੍ਰਿਤਸਰ ਸੀ, ਕੋਈ ਕਹਿੰਦਾ ਜਲੰਧਰ ਸੀ, ਤੁਸੀਂ ਕਿੱਥੋਂ ਆਏ ਹੋ। ਕੋਈ ਨਫ਼ਰਤ ਬਿਲਕੁਲ ਨਹੀਂ ਹੈ, ਕੋਈ ਲੜਾਈ ਝਗੜਾ ਨਹੀਂ ਹੈ, ਬਿਲਕੁਲ ਖੁਸ਼ੀ ਹੈ। ਬੜਾ ਧੰਨਵਾਦ ਜੀ ਆਪ ਜੀ ਦਾ ਚੈਨਲ। ਤੁਸੀਂ ਪਹਿਲੀ ਵਾਰੀ ਆਏ ਹੋ? ਨਹੀਂ, ਮੈਂ ਤਾਂ 8ਵੀਂ 9ਵੀਂ ਵਾਰੀ ਆਇਆ ਜੀ। ਮੈਂ ਵਿਸਾਖੀ ਨੂੰ ਵੀ ਆਇਆ ਸੀ ਜੀ।